ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਯੂਕਰੇਨ ਦੀ ਵਾਰ ਰੁਕਣੀ ਆ ਕਿ ਨਹੀਂ ਇਹਦੇ ਬਾਰੇ ਤਾਂ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਜਾਂ ਕਦੋਂ ਰੁਕੂਗੀ ਇਹਦੇ ਬਾਰੇ ਵੀ ਕੋਈ ਕਿਹਾ ਨਹੀਂ ਜਾ ਸਕਦਾ। ਪਰ ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਜ਼ਰੂਰ ਆਪਣੇ ਸਾਹਮਣੇ ਆ ਵੀ ਰਾਸ਼ਟਰਪਤੀ ਟਰੰਪ ਪੁਤਿਨ ਦੇ ਨਾਲ ਪਹਿਲਾਂ ਵੀ ਮੁਲਾਕਾਤ ਇੱਕ ਕਰ ਚੁੱਕੇ ਆ ਅਲਾਸਕਾ ਦੇ ਵਿੱਚ। ਉਸ ਤੋਂ ਬਾਅਦ ਵੀ ਜਿਹੜਾ ਕੋਈ ਬੜਾ ਫਰਕ ਨਹੀਂ ਪਿਆ। ਲੜਾਈ ਜਿਹੜੀ ਹੈ ਜਿਉਂ ਦੀ ਤਿਉਂ ਚੱਲ ਰਹੀ ਆ ਤੇ ਹੁਣ ਦੁਬਾਰਾ ਜਿਹੜੀ ਆ ਉਹ ਮੁਲਾਕਾਤ ਕਰਨਗੇ ਰਾਸ਼ਟਰਪਤੀ ਟਰੰਪ ਪੁਤਿਨ ਦੇ ਨਾਲ ਬੁਡਾਪੇਸਟ ਦੇ ਵਿੱਚ। ਫੋਨ ਦੇ ਉੱਤੇ ਵੀ ਇਹਨਾਂ ਦੀ ਕਹਿੰਦੇ ਵੀ ਗੱਲਬਾਤ ਹੋਈ ਆ। ਕੱਲ ਇਹਨਾਂ ਨੇ ਆਪ ਵੀ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਸੀ, ਕਹਿੰਦਾ ਵੀ ਮੇਰੀ ਲੈਂਥੀ ਗੱਲਬਾਤ ਹੋ ਰਹੀ ਆ। ਗੱਲ ਕਰਦੇ ਕਰਦੇ ਇਹਨਾਂ ਨੇ ਜਿਹੜਾ ਟਵੀਟ ਆ ਉਹ ਨਾਲ ਛੱਡ ਦਿੱਤਾ ਸੀਗਾ ਤੇ ਬਾਅਦ ਚ ਕਹਿੰਦੇ ਮੈਂ ਤੁਹਾਨੂੰ ਦੱਸੂਗਾ ਵੀ ਕੀ ਪੂਰੀ ਗੱਲਬਾਤ ਆ ਉਹ ਹੋਈ ਆ। ਉਧਰ ਜ਼ੈਲੈਂਸਕੀ ਆ ਉਹ ਵਾਈਟ ਹਾਊਸ ਦੇ ਵਿੱਚ ਆਵੇਗਾ ਇੱਕ ਵਾਰੀ ਫੇਰ। ਪਹਿਲਾਂ ਜਦ ਫਰਵਰੀ ਚ ਆਇਆ ਸੀ ਤਾਂ ਉਦੋਂ ਤਾਂ ਬੇਇੱਜ਼ਤੀ ਕਰਕੇ ਕੱਢਿਆ ਸੀ, ਇੱਕ ਹਿਸਾਬ ਦੇ ਨਾਲ ਕਾਫੀ ਤੂੰ ਮੈਂ ਜਿਹੜੀ ਉਹ ਹੋ ਗਈ। ਫਿਰ ਇੱਕ ਵਾਰੀ ਬਾਅਦ ਦੇ ਵਿੱਚ ਦੁਬਾਰਾ ਮੁਲਾਕਾਤ ਕਰਨ ਦੇ ਲਈ ਆਇਆ, ਉਦੋਂ ਕੋਟ ਪੈਂਟ ਪਾ ਕੇ ਆਇਆ ਤੇ ਹੁਣ ਤੀਜੀ ਵਾਰੀ ਕਹਿੰਦੇ ਵੀ ਹੁਣ ਦੁਬਾਰਾ ਮੁਲਾਕਾਤ ਦੇ ਲਈ ਇੱਥੇ ਵਾਸ਼ਿੰਗਟਨ ਡੀਸੀ 'ਚ ਆਊਗਾ। ਇਸ ਪੂਰੇ ਗੱਲਬਾਤ ਦੇ ਦਰਮਿਆਨ ਬੈਕਗਰਾਊਂਡ ਦੇ ਵਿੱਚ ਟੋਮਾਹੌਕ ਮਿਜ਼ਾਈਲਸ ਆ ਉਹਨਾਂ ਦੀ ਚਰਚਾ ਜਿਹੜੀ ਆ ਉਹ ਕਾਫੀ ਜ਼ਿਆਦਾ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਟੋਮਾਹੌਕ ਮਿਜ਼ਾਈਲਸ ਗੇਮ ਚੇਂਜਰ ਕਹਿੰਦੇ ਆ ਵੀ ਉਹ ਬਣ ਸਕਦੀਆਂ ਹੈਗੀਆਂ ਆ। ਬੜੀਆਂ ਹੀ ਸਟੀਕ ਤੇ ਪ੍ਰਭਾਵੀ ਇਹ ਜਿਹੜੀਆਂ ਅਮਰੀਕਾ ਦੇ ਦੁਆਰਾ ਇਜਾਦ ਕੀਤੀਆਂ ਗਈਆਂ ਮਿਜ਼ਾਈਲਸ ਆ, ਇਹਦੇ ਨਾਲ ਰੂਸੀ ਟਿਕਾਣਿਆਂ ਦੇ ਉੱਤੇ ਤੇ ਰੂਸੀ ਹਮਲਾਵਰਾਂ ਦੇ ਉੱਤੇ ਕਹਿੰਦੇ ਨਿਸ਼ਾਨਾ ਸਾਧਿਆ ਜਿਹੜਾ ਆ ਯੂਕਰੇਨ ਦੇ ਦੁਆਰਾ ਜਾ ਸਕਦਾ ਹੈ ਤੇ ਰਸ਼ੀਅਨ ਟੈਰੀਟਰੀ ਦੇ ਵਿੱਚ ਉਹਨਾਂ ਦੇ ਇਲਾਕੇ ਦੇ ਵਿੱਚ ਦੂਰ ਤੱਕ ਡੂੰਘੀ ਜਿਹੜੀ ਮਾਰ ਆ ਇਹਨਾਂ ਮਿਜ਼ਾਈਲਸ ਦੇ ਜ਼ਰੀਏ ਕੀਤੀਆਂ ਜਾ ਸਕਦੀਆਂ ਆ। ਰਾਸ਼ਟਰਪਤੀ ਟਰੰਪ ਕਹਿੰਦੇ ਵੀ ਉਹ ਸੋਚ ਰਹੇ ਨੇ, ਕੰਸੀਡਰ ਕਰ ਰਹੇ ਆ ਵੀ ਲੌਂਗ ਰੇਂਜ ਵੈਪਨ ਯੂਕਰੇਨ ਨੂੰ ਘੱਲੇ ਜਾਣ ਜਾਂ ਨਾ ਜਿਹੜੇ ਉਹ ਘੱਲੇ ਜਾਣ। 1980 ਦੇ ਵਿੱਚ ਪਹਿਲੀ ਵਾਰ ਇਹ ਜਿਹੜੀਆਂ ਲੌਂਗ ਰੇਂਜ ਕਰੂਜ਼ ਮਿਜ਼ਾਈਲਸ ਇੰਟਰੋਡਿਊਸ ਹੋਈਆਂ ਸੀ। ਯੂਐਸ ਦੀਆਂ ਕਈ ਕੰਪਨੀਆਂ ਦੇ ਦੁਆਰਾ ਉਹਦੇ ਵੱਖ-ਵੱਖ ਵੇਰੀਐਂਟਸ ਆ ਉਹ ਬਣਦੇ ਜਿਹੜੇ ਉਹ ਆ ਰਹੇ ਆ। ਸੋ ਇਹ ਡਿਜ਼ਾਈਨ ਕੀਤੀ ਗਈ ਆ ਵੀ ਰਡਾਰ ਦੇ ਹੇਠਾਂ ਹੇਠਾਂ ਇਹ ਫਲਾਈ ਕਰਦੀ ਆ, ਬਹੁਤ ਸਾਰੇ ਜਿਹੜੇ ਡਿਫੈਂਸਿਸ ਨੂੰ ਭੇਜਦੀ ਹੋਈ, ਉਹਨਾਂ ਤੋਂ ਬਚਦੀ ਹੋਈ, ਜਿੱਥੇ ਜਿਹੜੀ ਗਾਈਡੈਂਸ ਸਿਸਟਮ ਦੇ ਨਾਲ ਆਪਣੇ ਟਿਕਾਣੇ ਦੇ ਉੱਤੇ ਜਾ ਕੇ ਜਿਹੜਾ ਉਹ ਵਿਸਫੋਟ ਜਿਹੜੀ ਇੱਕ ਹਿਸਾਬ ਦੇ ਨਾਲ ਕਰਦੀ ਆ। ਸੋ ਇਸੇ ਦਰਮਿਆਨ ਜਿਹੜੀ ਗੱਲਬਾਤ ਆ ਬੁਡਾਪੇਸਟ ਦੇ ਵਿੱਚ ਜਿਹੜੀ ਉਹ ਹੋਣੀ ਆ ਉਹ ਦੇਖਦੇ ਆ। ਅੱਜ ਫਰਾਈਡੇ ਨੂੰ ਜਿਹੜੀ ਵਾਈਟ ਹਾਊਸ ਦੇ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਪਹੁੰਚਣਾ ਆ ਤੇ ਗੱਲਬਾਤ ਜਿਹੜੀ ਉਹਨਾਂ ਦੀ ਹੋਣੀ ਆ। ਉਧਰ ਜਿਹੜੇ ਸੀਨੀਅਰ ਅਧਿਕਾਰੀ ਯੂਐਸ ਤੇ ਰਸ਼ੀਆ ਵਾਲੇ ਆ ਉਹ ਕਹਿੰਦੇ ਵੀ ਉਹ ਵੀ ਮੰਨ ਚੁੱਕੇ ਆ ਵੀ ਅਗਲੇ ਹਫਤੇ ਉਹਨਾਂ ਨੇ ਆਪਸ ਦੇ ਵਿੱਚ ਮੁਲਾਕਾਤ ਕਰਨੀ ਆ ਤਾਂ ਜੋ ਜਿਹੜੇ ਦੋਨਾਂ ਮੁਲਕਾਂ ਦੇ ਲੀਡਰ ਨੇ, ਰਾਸ਼ਟਰਪਤੀ ਨੇ ਟਰੰਪ ਤੇ ਪੁਤਿਨ, ਉਹਨਾਂ ਦੀ ਕੀ ਗੱਲਬਾਤ ਜਿਹੜੀ ਉਹ ਹੋਊਗੀ। ਇਸੇ ਕਹਿੰਦੇ ਗਰਾਊਂਡ ਵਰਕ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਤਿਆਰ ਕਰਨਾ ਹੈ। ਯੂਐਸ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹ ਜਿਹੜੇ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਨੇ ਟਰੰਪ ਹੋਣਾ ਦੇ, ਉਹ ਕਹਿੰਦੇ ਵੀ ਯੂਐਸ ਦੀ ਡੈਲੀਗੇਸ਼ਨ ਨੂੰ ਲੀਡ ਕਰਨਗੇ। ਟਰੰਪ ਹੋਣਾ ਨੇ ਸੋਸ਼ਲ ਦੇ ਉੱਤੇ ਜਿਹੜਾ ਉਹ ਪਾਇਆ ਸੀ, ਕਹਿੰਦੇ ਵੀ ਮੈਂ ਇਹ ਮੰਨ ਰਿਹਾ ਹਾਂ ਵੀ ਬਹੁਤ ਜ਼ਿਆਦਾ ਗ੍ਰੇਟ ਪ੍ਰੋਗਰੈਸ ਉਹ ਕੀਤੀ ਗਈ ਹੈ ਕੱਲ ਦੀ ਜਿਹੜੀ ਉਹ ਫੋਨ ਕਾਲ ਦੇ ਵਿੱਚ। ਤੇ ਕਹਿੰਦੇ ਵੀ ਅਸੀਂ ਦੋਨਾਂ ਨੇ ਇਹ ਮੰਨਿਆ ਆ ਵੀ ਅਸੀਂ ਹੰਗਰੀ ਦੇ ਜਿਹੜਾ ਸ਼ਹਿਰ ਬੁਡਾਪੇਸਟ ਆ ਉੱਥੇ ਮੁਲਾਕਾਤ ਜਿਹੜੀ ਉਹ ਕਰਾਂਗੇ ਤਾਂ ਜੋ ਜਿਹੜੀ ਇਨਗਲੋਰੀਅਸ ਵਾਰ ਜਿਹੜੀ ਇਸ ਟਾਈਮ ਚੱਲ ਰਹੀ ਆ ਰਸ਼ੀਆ ਤੇ ਯੂਕਰੇਨ ਦੇ ਵਿੱਚ, ਜਿਸ ਦਾ ਕੋਈ ਅੰਤ ਨਹੀਂ ਆ, ਉਸ ਨੂੰ ਕਿਸੇ ਤਰੀਕੇ ਦੇ ਨਾਲ ਆਪਾਂ ਖਤਮ ਜਿਹੜਾ ਉਹ ਕਰ ਸਕੀਏ। ਸੋ ਅਗਸਤ ਮਹੀਨੇ 'ਚ ਐਂਕਰੇਜ ਅਲਾਸਕਾ ਦੇ ਵਿੱਚ ਇਹ ਦੋਨੋਂ ਲੀਡਰ ਮਿਲੇ ਸੀਗੇ, ਪਰ ਪੁਤਿਨ ਨੇ ਉਸ ਤੋਂ ਬਾਅਦ ਦੇ ਵਿੱਚ ਇਸ ਵਾਰ ਨੂੰ ਖਤਮ ਕਰਨ ਤੋਂ ਕੋਰੀ ਨਾ ਹੀ ਜਿਹੜੀ ਉਹ ਕੀਤੀ ਹੋਈ ਆ। ਟਰੰਪ ਹੁਣਾਂ ਦੇ ਦੁਆਰਾ ਚੀਨ ਦੇ ਉੱਤੇ, ਇੰਡੀਆ ਦੇ ਉੱਤੇ ਦਬਾਅ ਜਿਹੜਾ ਉਹ ਪਾਇਆ ਜਾ ਰਿਹਾ ਵੀ ਤੇਲ ਇਹਨਾਂ ਦਾ ਕਿਤੇ ਨਾ ਕਿਤੇ ਖਰੀਦਣਾ ਬੰਦ ਕਰੋ ਤਾਂ ਜੋ ਰਸ਼ੀਆ ਨੂੰ ਕੋਈ ਸੱਟ ਵੱਜੇ ਤਾਂ ਇਹ ਆਪਣੀ ਲੜਾਈ ਆ ਉਸ ਨੂੰ ਰੋਕਣ। ਪਰ ਉਧਰੋਂ ਵੀ ਉਹਨਾਂ ਨੂੰ ਕੋਈ ਬਾੜੀ ਜਿਹੜੀ ਆ ਸਫਲਤਾ ਅਜੇ ਤੱਕ ਨਹੀਂ ਮਿਲੀ ਹੈਗੀ। ਸੋ ਹੁਣ ਪੁਤਿਨ ਤੇ ਟਰੰਪ ਹੁਣਾਂ ਦੀ ਕਦੋਂ ਮੁਲਾਕਾਤ ਹੁੰਦੀ ਹੈ ਬੁਡਾਪੇਸਟ ਦੇ ਵਿੱਚ, ਇਹ ਦੇਖਣ ਵਾਲੀ ਗੱਲ ਹੁੰਦੀ ਆ ਤੇ ਕੀ ਵਾਕਿਆ ਹੀ ਜਿਹੜੀ ਆ ਉਹ ਲੜਾਈ ਰੁਕੂਗੀ। ਕੀ ਟੋਮਾਹੌਕ ਮਿਜ਼ਾਈਲਸ ਦੇਣ ਦੀ ਜਿਹੜੀ ਗੱਲ ਆ ਉਹ ਲੜਾਈ ਨੂੰ ਰੋਕਣ ਦੇ ਲਈ ਇੱਕ ਪ੍ਰੈਸ਼ਰ ਟੈਕਟਿਕ ਦੇ ਤੌਰ ਦੇ ਉੱਤੇ ਟਰੰਪ ਹੁਣਾਂ ਦੁਆਰਾ ਵਰਤਿਆ ਜਾ ਰਿਹਾ ਆ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਮਿਡਲ ਈਸਟ ਦੇ ਵਿੱਚ ਸ਼ਾਂਤੀ ਕਰਾਉਣ ਤੋਂ ਬਾਅਦ, ਪੀਸ ਡੀਲ ਹੋਣ ਤੋਂ ਬਾਅਦ 'ਚ
ਟਰੰਪ ਹੁਣਾਂ ਨੇ ਆਪਣਾ ਫੋਕਸ ਯੂਕਰੇਨ ਦੀ ਲੜਾਈ ਵੱਲ ਨੂੰ ਕਰ ਦਿੱਤਾ ਹੈ। ਜੀ।